ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਪੰਜਾਬੀ ਸੰਗਤ ਦੇ ਨਾਲ ਫਿਰ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਗੁਜ਼ਸ਼ਤਾ ਈਦ ਮੁਬਾਰਕ ਸਾਰਿਆਂ ਨੂੰ। ਅਲਹਮਦੁਲਿਲਾ ਈਦ ਅੱਛੀ ਗੁਜ਼ਰ ਗਈ, ਰੋਜ਼ੇ ਵੀ ਅੱਛੇ ਗੁਜ਼ਰ ਗਏ। ਤੁਹਾਡੇ ਕੋਲ ਵੀ ਬਾਰਿਸ਼ਾਂ ਬੁਰਸ਼ਾਂ ਹੁੰਦੀਆਂ ਰਹੀਆਂ, ਮੌਸਮ ਜ਼ਿਆਦਾ ਠੰਡਾ ਹੀ ਰਿਹਾ ਅਤੇ ਆਂਧੀਆਂ ਅਤੇ ਤੂਫਾਨ ਵੀ ਬੜੇ ਆਏ ਨੇ। ਅੱਲਾ ਖੈਰ ਕਰੇ, ਅੱਲਾ ਕਰੇ ਫਸਲ ਚੰਗੀ ਹੋਵੇ। ਚੱਲੀਏ ਫਿਰ ਸੈਰ 'ਤੇ। ਅੱਜ ਛੋਟੂ ਵੇਖੋ ਬਾਜਾਂ ਕਰਦਾ ਪਿਆ। ਬੱਚੇ ਮਾਂ ਪਿਓ ਨਾਲ ਆਏ ਨੇ ਅਤੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਵਕਤ ਗੁਜ਼ਾਰਦੇ ਪਏ। ਇਹ ਹਸੀਨ ਯਾਦਾਂ ਇਹਨਾਂ ਨੂੰ ਸਾਰੀ ਉਮਰ ਯਾਦ ਰਹਿਣੀਆਂ ਕਿ ਛੋਟੇ ਹੁੰਦਿਆਂ ਫਲਾਣੇ ਕਜ਼ਨ ਦੇ ਨਾਲ ਅਤੇ ਫਲਾਣੇ ਅੰਕਲ ਆਂਟੀ ਮਾਂ ਪਿਓ ਦੇ ਨਾਲ ਪਾਰਕ ਵਿੱਚ ਗਏ ਸਾਂ ਅਤੇ ਬੜਾ ਮਜ਼ਾ ਆਇਆ ਸੀ। ਜਿਨ੍ਹਾਂ ਕੁੱਤੇ ਰੱਖੇ ਨੇ ਉਹ ਕੁੱਤੇ ਲੈ ਕੇ ਆਏ ਨੇ। ਇਹ ਕੁੱਤਿਆਂ ਨਾਲ ਵੀ ਬੱਚਿਆਂ ਲਈ ਸਲੂਕ ਕਰਦੇ ਨੇ, ਬਲਕਿ ਕਈ ਗੋਰੇ ਆਖਦੇ ਨੇ ਕਿ ਔਲਾਦ ਛੱਡ ਕੇ ਦੌੜ ਜਾਂਦੀ ਹੈ। ਕੁੱਤਾ ਸਾਡਾ ਸਾਥੀ ਹੈ, ਇਹ ਸਾਨੂੰ ਛੱਡ ਕੇ ਨਹੀਂ ਜਾਂਦਾ। ਮੌਸਮ ਅੱਜ ਜ਼ਬਰਦਸਤ ਹੈ। ਡੈਫੋਡਿਲਸ ਜਿਹੜੇ ਨੇ ਬਹਾਰ ਦੇ ਆਮਦ ਦੀ ਖਬਰ ਦਿੰਦੇ ਨੇ। ਜਦੋਂ ਡੈਫੋਡਿਲਸ ਖਿਲ ਜਾਂਦੇ ਨੇ ਤਾਂ ਫਿਰ ਸਮਝਿਆ ਜਾਂਦਾ ਹੈ ਕਿ ਵਿੰਟਰ ਇਜ਼ ਓਵਰ ਅਤੇ ਸਪਰਿੰਗ ਸੀਜ਼ਨ ਸ਼ੁਰੂ ਹੋ ਗਿਆ। ਅਤੇ ਇਹ ਜਿਹੜੇ ਪੀਲੇ ਫੁੱਲ ਨੇ ਇਹ ਡੈਫੋਡਿਲਸ ਨੇ। ਅੱਲਾ ਕਰੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਸਪਰਿੰਗ ਸੀਜ਼ਨ ਸ਼ੁਰੂ ਹੋ ਜਾਏ ਅਤੇ ਖੁਸ਼ੀਆਂ ਦੇ ਔਰ ਮੁਹੱਬਤਾਂ ਦੇ ਫੁੱਲ ਖਿੜਨ ਅਤੇ ਤੁਸੀਂ ਮੌਜਾਂ ਮਾਣੋ। ਫਿਕਰਾਂ ਤੋਂ, ਪਰੇਸ਼ਾਨੀਆਂ ਤੋਂ, ਆਜ਼ੁਰਦਗੀਆਂ ਔਰ ਹੁਜ਼ਨ ਮਲਾਲ ਤੋਂ ਅੱਲਾਹ ਤਾਲਾ ਤੁਹਾਨੂੰ ਬਚਾਏ। ਪਰੇਸ਼ਾਨੀਆਂ ਤੋਂ ਬਚਣ ਦਾ ਇੱਕ ਅੱਛਾ ਨੁਸਖਾ ਇਹ ਵੀ ਹੈ ਕਿ ਕੋਸ਼ਿਸ਼ ਕਰੋ ਦੂਜਿਆਂ ਦੀਆਂ ਪਰੇਸ਼ਾਨੀਆਂ ਦੂਰ ਕਰੋ। ਜੋ ਤੁਸੀਂ ਦਿੰਦੇ ਹੋ ਨਾ ਉਹ ਹੀ ਕੁਦਰਤ ਤੁਹਾਨੂੰ ਵਾਪਸ ਕਰਦੀ ਹੈ। ਅਤੇ ਅਗਰ ਤੁਸੀਂ ਲੋਕਾਂ ਨੂੰ ਆਸਾਨੀਆਂ ਦਿਓਗੇ ਅਤੇ ਯਕੀਨਨ ਕੁਦਰਤ ਵਾਲਾ ਜਿਹੜਾ ਨਾ ਉਹ ਤੁਹਾਨੂੰ ਆਸਾਨੀਆਂ ਦੇਦਾ। ਸਾਏ ਸਾਡੇ ਅੱਗੇ ਦੌੜਦੇ ਪਏ, ਸੂਰਜ ਪਿੱਛੇ ਹੈ। ਇਹ ਦਰਖਤਾਂ ਦੇ ਉੱਤੇ ਜਿਹੜੀਆਂ ਨਾ ਜੀ ਉਹ ਬਰਡਸ ਨਿਕਲ ਆਏ ਛੋਟੇ ਅਤੇ ਥੱਲੇ ਡੈਫੋਡਿਲਸ ਨੇ ਬਾਹਰ ਲਾਈ ਹੈ। ਇਹ ਹਫ਼ਤੇ ਬਾਅਦ ਤੁਹਾਨੂੰ ਜਿਹੜਾ ਨਾ ਹਫ਼ਤੇ 10 ਦਿਨ ਬਾਅਦ ਇੱਥੇ ਬੜੇ ਵਾਜ਼ੇ ਪੱਤੇ ਨਜ਼ਰ ਆਉਣਗੇ ਅਤੇ ਮਹੀਨੇ ਤੱਕ ਫਿਰ ਇਹ ਦਰਖਤ ਜਿਹੜਾ ਨਾ ਇਹ ਛੁਪ ਜਾਣਾ ਪੱਤਿਆਂ 'ਚ। ਇਹਨੇ ਆਪਣਾ ਜਿਹੜਾ ਕੱਪੜੇ ਬਦਲ ਲੈਣੇ। ਵਾਹ, ਦੁਆ ਹੈ ਅੱਲਾਹ ਤਾਲਾ ਤੁਹਾਡੇ ਜ਼ਿੰਦਗੀਆਂ ਦੇ ਵਿੱਚ ਵੀ ਫੁੱਲਾਂ ਦੀ ਬਹਾਰ ਲੈ ਆਵੇ, ਖੁਸ਼ੀਆਂ ਦੀ ਬਹਾਰ ਲੈ ਕੇ ਆਵੇ। ਅੱਲਾਹ ਤਾਲਾ ਨੇ ਦੁਨੀਆ ਨੂੰ ਨਾ ਅਸਬਾਬ ਦੇ ਨਾਲ ਜੋੜ ਦਿੱਤਾ ਹੈ। ਦੁਨੀਆ ਦੇ ਵਿੱਚ ਜੋ ਤੁਸੀਂ ਕਰਨਾ ਚਾਹੋ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਚਾਹੀਏ। ਕੋਈ ਅਸਬਾਬ ਢੂੰਡਣੇ ਪੈਂਦੇ ਨੇ, ਕੋਈ ਅਸਬਾਬ ਪੈਦਾ ਕਰਨੇ ਪੈਂਦੇ ਨੇ। ਚਿੜੀ ਸੁਬਹ ਉੱਠਦੀ ਹੈ ਨਾ ਜੀ, ਘੋਂਸਲੇ 'ਚੋਂ ਨਿਕਲ ਜਾਂਦੀ ਹੈ, ਫਿਰ ਉਹ ਕਰੀਆ ਮੁਖਤਲਿਫ ਜਗ੍ਹਾ 'ਤੇ ਜਾ ਕੇ ਫਿਰਦੀ ਹੈ, ਦਾਣਾ ਦੁਣਕਾ ਤਲਾਸ਼ ਕਰਦੀ ਹੈ, ਖੇਤਾਂ ਜਾਂਦੀ ਹੈ, ਘਰਾਂ ਜਾਂਦੀ ਹੈ, ਅਤੇ ਫਿਰ ਉਹਨੂੰ ਕੋਈ ਸ਼ੈ ਮਿਲ ਜਾਂਦੀ ਹੈ। ਮਤਲਬ ਉਹਨੇ ਉਹਦੇ ਵਾਸਤੇ ਮਿਹਨਤ ਕੀਤੀ, ਅਸਬਾਬ ਲੱਭੇ। ਸੋ ਜ਼ਿੰਦਗੀ ਜਿਹੜੀ ਹੈ ਨਾ ਉਹ ਮਿਹਨਤ ਦੇ ਨਾਲ ਹੈ, ਇਹ ਯਾਦ ਰੱਖੋ। ਕੁਝ ਚੀਜ਼ਾਂ ਤੁਹਾਡੇ ਵਾਸਤੇ ਬਗੈਰ ਮਿਹਨਤ ਦੇ ਵੀ ਮੁਕੱਦਰ ਕੀਤੀਆਂ ਲਿਖੀਆਂ ਹਨ, ਲੇਕਿਨ ਫਿਰ ਜਦੋਂ ਤੁਸੀਂ ਇੱਕ ਖਾਸ ਉਮਰ ਨੂੰ ਪਹੁੰਚ ਜਾਂਦੇ ਹੋ ਨਾ ਫਿਰ ਤੁਹਾਡੇ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਹੁਣ ਤੁਸੀਂ ਆਪ ਮਿਹਨਤ ਕਰੋ। ਜਦੋਂ ਤੁਸੀਂ ਬੱਚੇ ਹੋ ਉਦੋਂ ਤਾਂ ਰੱਬ ਨੇ ਕੁਦਰਤ ਨੇ ਅਸਬਾਬ ਰੱਖੇ ਹਨ ਨਾ, ਮਾਂ ਪਿਓ ਨੇ, ਤੁਸੀਂ ਕਿਸੇ ਜੋਗੇ ਨਹੀਂ ਹੁੰਦੇ ਅਤੇ ਉਹ ਤੁਹਾਨੂੰ ਪਾਲਦੇ ਪੋਸਦੇ ਨੇ, ਤੁਹਾਡੀ ਖੁਰਾਕ ਦਾ, ਤੁਹਾਡੇ ਲਿਬਾਸ ਦਾ, ਤੁਹਾਡੀ ਸਫਾਈ ਦਾ ਇੰਤਜ਼ਾਮ ਕਰਦੇ ਨੇ। ਅਤੇ ਫਿਰ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਫਿਰ ਇਹ ਤੁਸੀਂ ਕੰਮ ਆਪ ਕਰਨੇ ਹੁੰਦੇ ਨੇ।
ਫਿਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਦੋਂ ਤੁਹਾਡੇ ਵਾਲਿदैन ਬੁੱਢੇ ਹੋ ਜਾਣ, ਜਦੋਂ ਉਹ ਆਪਣਾ ਆਪ ਨਾ ਸੰਭਾਲ ਸਕਣ, ਤਾਂ ਫਿਰ ਤੁਸੀਂ ਉਹਨਾਂ ਨੂੰ ਸਾਂਭੋ। ਇਹ ਜ਼ਿੰਦਗੀ ਇੱਕ ਕੋਆਪਰੇਟਿਵ ਸਿਸਟਮ ਹੈ, ਬਾਹਮ ਤਾਵਨ ਦਾ ਇੱਕ ਸਿਲਸਿਲਾ ਜਾਰੀ ਹੈ। ਤੁਸੀਂ ਆਪਣੀ ਔਲਾਦ ਦੀ ਖਿਦਮਤ ਕਰਨੀ ਹੈ ਅਤੇ ਫਿਰ ਉਹਨਾਂ ਤੁਹਾਡੀ ਖਿਦਮਤ ਕਰਨੀ ਹੈ। ਅਤੇ ਜੇ ਤੁਸੀਂ ਆਪਣੀ ਜਵਾਨੀ ਦੇ ਵਿੱਚ ਔਲਾਦ ਨੂੰ ਕੋਈ ਲਿਫਟ ਨਹੀਂ ਕਰਾਈ, ਤੁਸੀਂ ਆਪਣੀਆਂ ਮਨ ਮੌਜਾਂ 'ਚ ਲੱਗੇ ਰਹੇ ਹੋ, ਅਤੇ ਫਿਰ ਉਹ ਔਲਾਦ ਵੀ, ਉਹਦੇ ਅੰਦਰ ਵੀ ਉਹ ਜਜ਼ਬਾ ਨਹੀਂ ਪੈਦਾ ਹੁੰਦਾ। ਤੁਸੀਂ ਜਾਨਵਰ ਪਾਲਦੇ ਹੋ, ਤੁਸੀਂ ਜਾਨਵਰ ਨਾਲ ਵੀ ਪਿਆਰ ਕਰਦੇ ਹੋ, ਅਤੇ ਉਹ ਵੀ ਰੈਸੀਪ੍ਰੋਕੇਟ ਕਰਦਾ, ਉਹ ਵੀ ਤੁਹਾਡੇ ਨਾਲ ਬਦਲਾ ਹੀ ਪਿਆਰ ਕਰਦਾ। ਅਤੇ ਜੇ ਤੁਸੀਂ ਆਪਣੀ ਔਲਾਦ ਨਾਲ ਹੀ ਪਿਆਰ ਨਹੀਂ ਕਰਦੇ, ਅਤੇ ਫਿਰ ਉਹਨਾਂ ਤੋਂ ਕੀ ਤਵੱਕੋ ਰੱਖਣੀ ਹੈ। ਪਿਆਰ ਕਰੋ, ਬੱਚਿਆਂ ਦੇ ਨਾਲ ਪਿਆਰ ਕਰਨ ਦਾ ਹੁਕਮ ਹੈ, ਇਹ ਕਾਰੇ ਸਵਾਬ ਹੈ, ਇਹ ਮਾਂ ਪਿਓ 'ਤੇ ਫਰਜ਼ ਹੈ। ਅਤੇ ਮੁਹੱਬਤ ਜਿਹੜੀ ਨਾ ਉਹ ਸੈਕਰੀਫਾਈਸ ਮੰਗਦੀ ਹੈ। ਸੈਕਰੀਫਾਈਸ ਕਰੋ, ਉਹਨਾਂ ਨੂੰ ਵਕਤ ਦਿਓ, ਉਹਨਾਂ ਨੂੰ ਖੁਸ਼ੀਆਂ ਦਿਓ, ਉਹਨਾਂ ਨੂੰ ਤਰਬੀਅਤ ਕਰੋ। ਅੱਛੀ ਔਲਾਦ ਸਦਕਾ ਜਾਰੀਆ, ਮਾਸ਼ਾ ਅੱਲਾ, ਹੈਲਦੀ। ਹੋਰ ਸੁਣਾਓ? ਪਾਕਿਸਤਾਨ ਵਿੱਚ ਬੜੀ ਭੁੱਖ ਪੈ ਗਈ ਹੈ, ਅਤੇ ਆਪਣੇ ਆਲੇ ਦੁਆਲੇ ਲੋਕਾਂ ਦਾ ਖਿਆਲ ਕਰੋ। ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਰਿਜ਼ਕ ਦੀ ਫਰਾਵਾਨੀ ਰੱਬ ਨੇ ਦਿੱਤੀ ਹੈ, ਉਹ ਆਪਣੇ ਗਰੀਬ ਗੁਰਬਾਂ ਦੇ ਘਰਾਂ ਦੇ ਵਿੱਚ ਜਾਣ, ਉੱਥੇ ਵੇਖਣ ਕੀ ਹਾਲਾਤ ਨੇ, ਅਤੇ ਉਹਨਾਂ ਦੀ ਖਬਰਗੀਰੀ ਕਰਨ। ਸ਼ਹਿਰਾਂ ਦੇ ਵਿੱਚ ਵੀ ਆਪਣੇ ਦੁਆਲੇ ਲੋਕਾਂ ਦਾ ਖਿਆਲ ਕਰੋ। ਕੋਸ਼ਿਸ਼ ਕਰੋ ਖਾਣਾ ਬਣਾ ਕੇ ਲੈ ਜਾਓ। ਜਿੱਥੇ ਚੌਕਾਂ ਦੇ ਵਿੱਚ ਮਿਸਤਰੀ ਮਜ਼ਦੂਰ ਬੈਠੇ ਹੁੰਦੇ ਨੇ, ਉਹ ਕਿਸੇ ਨੂੰ ਦਿਹਾੜੀ ਲੱਭਦੀ ਹੈ, ਕਿਸੇ ਨੂੰ ਨਹੀਂ। ਉਹਨਾਂ ਦੇ ਪਿੱਛੇ ਵੀ ਫੈਮਲੀਆਂ ਨੇ, ਅੱਲਾ ਜਾਣੇ ਉਹਨਾਂ ਦਾ ਕੀ ਹਾਲ ਹੁੰਦਾ। ਅਤੇ ਕੋਸ਼ਿਸ਼ ਕਰੋ ਕੋਈ ਫੂਡ ਪੈਕ ਬਣਾ ਕੇ ਲੈ ਜਾਓ, ਉਹਨਾਂ ਨੂੰ ਖਾਣਾ ਖਵਾ ਦਿਓ। ਉਹ ਇੰਨੇ ਹੀ ਵਿਚਾਰੇ ਹੁੰਦੇ ਨੇ ਕਿ ਵੀ ਆ ਕੇ ਤੇ ਆਪਣੇ ਫੈਮਲੀ ਵਾਸਤੇ 4 ਰੋਟੀਆਂ ਕਮਾ ਕੇ ਲੈ ਜਾਈਏ, ਅਤੇ ਉਹ ਕਈਆਂ ਨੂੰ ਦਿਹਾੜੀ ਨਹੀਂ ਲੱਭਦੀ। ਉਹਨਾਂ ਨੂੰ ਕੋਈ ਦੇ ਦਿਓ, ਕੋਈ ਦਿਹਾੜੀ ਦਾ ਖਾਣਾ ਦੇ ਦਿਓ, ਜਿਹੜਾ ਉਹ ਤੇ ਆਪਣੀ ਫੈਮਲੀ ਨਾਲ ਜਾ ਕੇ ਖਾ ਲੈਣ। ਇਹ ਬੜੀ ਵੱਡੀ ਨੇਕੀ ਹੈ। ਰੋਜ਼ੇ ਕਿਆਮਤ ਅੱਲਾਹ ਤਾਲਾ ਬੰਦਿਆਂ ਨੂੰ ਆਖੇਗਾ, ਇਹਨਾਂ ਨੂੰ ਕੱਪੜੇ ਪਵਾਓ, ਮੈਂ ਨੰਗਾ ਸਾਂ ਅਤੇ ਇਹਨਾਂ ਮੈਨੂੰ ਕੱਪੜੇ ਪਵਾਏ ਸਨ। ਇਹਨਾਂ ਨੂੰ ਖਾਣਾ ਖਵਾਓ, ਮੈਂ ਭੁੱਖਾ ਸਾਂ ਅਤੇ ਇਹਨਾਂ ਮੈਨੂੰ ਖਾਣਾ ਖਵਾਇਆ ਸੀ। ਇਹ ਉਹ ਜਜ਼ਬਾ ਜਿਹੜਾ ਰੱਬ ਆਪਣੀ ਮਖਲੂਕ ਵਾਸਤੇ ਰੱਖਦਾ। ਅਤੇ ਜਿਹੜੀ ਰੱਬ ਦੀ ਮਖਲੂਕ ਹੈ, ਜਿਹੜੇ ਸਾਡੇ ਭੈਣ ਭਾਈ ਨੇ, ਉਹਨਾਂ ਦਾ ਖਿਆਲ ਕਰੀਏ, ਉਹਨਾਂ ਦੇ ਨਾਲ ਹਮਦਰਦੀ ਰੱਖੀਏ ਅਤੇ ਉਹਨਾਂ ਦੀ ਖਿਦਮਤ ਕਰੀਏ। ਲਓ ਜੀ, ਆਪਣਾ ਤੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ। ਮਿਲਦੇ ਹਾਂ ਫਿਰ ਅਗਲੇ ਵਲਾਗ 'ਚ। ਫੀ ਅਮਾਨ ਅੱਲਾ।